ਇੱਕ ਬੜੇ ਪਲੈਨਡ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਤਾਂ ਕਿਉਂਕਿ ਅਨਐਮਪਲੋਇਮੈਂਟ ਔਰ ਇਸ ਕਿਸਮ ਦੇ ਹਾਲਾਤ ਪੈਦਾ ਕੀਤੇ ਨੇ ਵੀ ਨੌਜਵਾਨ ਲੱਖ 1.5 ਲੱਖ ਨੌਜਵਾਨ ਐਵਰੇਜ 2 ਲੱਖ ਤੱਕ ਵੀ ਸਾਲ ਦਾ ਉੱਥੋਂ ਨਿਕਲ ਰਿਹਾ। ਬੜੇ ਸਿਸਟਮੈਟਿਕ ਢੰਗ ਦੇ ਨਾਲ ਪੰਜਾਬ ਦੇ ਵਿੱਚ ਲਿਆ ਕੇ ਯੂਪੀ ਬਿਹਾਰ ਦੇ ਭਈਏ ਉਹਨਾਂ ਦੀਆਂ ਪਰਮਾਨੈਂਟ ਕਾਲੋਨੀਜ਼, ਉਹਨਾਂ ਨੂੰ ਵੋਟ ਦਾ ਹੱਕ, ਜੋ ਹਿੰਦੂ ਤਵੀਆਂ ਦੀ ਨੀਤੀ ਹੈ ਉਹਦੇ ਥੱਲੇ ਯੂਪੀ ਬਿਹਾਰ ਔਰ ਦੂਸਰੀ ਥਾਵਾਂ ਤੇ ਘੱਟ ਗਿਣਤੀ ਲੋਕ ਮੁਸਲਮਾਨ ਹੋਣ, ਦਲਿਤ ਹੋਣ, ਉਹ ਤਕਲੀਫ 'ਚ ਨੇ, ਜੰਮੂ ਕਸ਼ਮੀਰ ਹੋਏ, ਸੋ ਉਹ ਵੀ ਮਾਈਗ੍ਰੇਟ ਕਰ ਰਹੇ ਨੇ ਪੰਜਾਬ 'ਚ। ਇੱਧਰ ਜਿਹੜਾ ਰੁਝਾਨ ਹੈ ਸਿੱਖ ਪਰਿਵਾਰਾਂ ਦਾ, ਉਹ ਪਹਿਲਾਂ ਹਮ ਦੋ ਹਮਾਰੇ ਦੋ ਸੀ, ਉਹ ਤੋਂ ਵੀ ਮੁੱਕ ਕੇ ਇੱਕ ਦੇ ਉੱਤੇ ਆ ਗਿਆ। ਕਈ ਵਾਰੀ ਇਹ ਹੁੰਦਾ ਕਿ ਜੇ ਇਹ ਕਿਹਾ ਜਾਏ ਜ਼ਿਆਦਾ ਬੱਚੇ ਪੈਦਾ ਕਰੋ ਤੇ ਫਿਰ ਇਹ ਕਹਿਣਗੇ ਜੀ ਇਹ ਤਾਂ ਔਰਤਾਂ ਦੇ ਖਿਲਾਫ ਹੈ, ਤੁਸੀਂ ਔਰਤਾਂ ਨੂੰ ਤਕਲੀਫ 'ਚ ਪਾਉਣਾ ਚਾਹੁੰਦੇ ਹੋ। Sikhs need to socially boycott anyone who is involved in female feticide. It is against Sikhi and is suicidal. Rather, more Mata Raj Kaurs, we have more Ranjit Singhs de bhi hai. ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਕਹਿੰਦੇ ਆ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਵਿੱਚ ਦਿੱਲੀ ਦੇ ਹਾਕਮਾਂ ਵੱਲੋਂ ਸਿੱਖ ਆਬਾਦੀ ਦਾ ਤਵਾਜ਼ਨ ਵਿਗਾੜਿਆ ਜਾ ਰਿਹਾ ਹੈ। ਸੋ ਯੂਪੀ ਬਿਹਾਰ ਦੇ ਭਈਆਂ ਨੂੰ ਪੰਜਾਬ ਵਿੱਚ ਸੈਟਲ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਸਿੱਖ ਪਰਿਵਾਰਾਂ ਵਿੱਚ ਸਿਰਫ ਇੱਕ ਬੱਚਾ ਪੈਦਾ ਕਰਨ ਦਾ ਰੁਝਾਨ ਜਿਹੜਾ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਸੋ ਵੀਰ ਨਵਰੂਪ ਸਿੰਘ ਜੀ ਨੇ ਇਸ ਇਸ਼ੂ ਦੇ ਉੱਤੇ ਸਿੱਖ ਕੌਮ ਨੂੰ ਖਬਰਦਾਰ ਕੀਤਾ ਹੈ ਕਿ ਉਹ ਖੁਦ ਹੀ ਹੌਲੀ ਹੌਲੀ ਆਪਣੀ ਨਸਲਕੁਸ਼ੀ ਕਰ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰ ਹਨ? ਦੇਖੋ, ਇਹ ਇਸ਼ੂ ਤਾਂ ਕੋਈ ਨਵਾਂ ਨਹੀਂ ਹੈ। ਪਿਛਲੇ ਕਾਫੀ ਪੀਰੀਅਡ ਦੇ ਵਿੱਚ ਇੱਕ ਸਾਡੇ ਵੀਰ ਅਮਰਦੀਪ ਸਿੰਘ ਨੇ ਕੈਲੀਫੋਰਨੀਆ 'ਚ, ਜਿਹੜੇ ਗੁਰਮਤ ਦੀ ਸੋਝੀ ਰੱਖਦੇ ਨੇ, ਉਹ ਤਾਂ ਸਟੇਜ ਤੋਂ ਵੀ ਔਰ ਹਮੇਸ਼ਾ ਉਹਨਾਂ ਦਾ ਹੁੰਦਾ ਹੈ ਕਿ ਆਪਣੇ ਇਹ ਜਿਹੜਾ ਅੱਜ ਰੁਝਾਨ ਸਿੱਖਾਂ 'ਚ ਆ ਗਿਆ ਕਿ ਸਿਰਫ ਇੱਕ ਬੱਚਾ ਕਰਨਾ ਹੈ, ਕਿ ਇਹਦੇ ਨਾਲ ਅਸੀਂ ਤਾਂ ਆਪਣੀ ਪਾਪੂਲੇਸ਼ਨ ਨੂੰ ਆਪ ਹੀ ਜਿਹੜਾ ਘਟਾ ਨਹੀਂ ਰਹੇ, ਅਸੀਂ ਖਤਮ ਕਰ ਰਹੇ ਹਾਂ। ਔਰ ਇਸੇ ਤਰ੍ਹਾਂ ਹੋਰ ਵੀ ਸਾਨੂੰ ਲਿਖਤਾਂ ਇੱਕ ਯੂਨੀਵਰਸਿਟੀ ਤੋਂ ਵੀ ਲਿਖਦੇ ਨੇ, ਪਰ ਮੈਂ ਹਮੇਸ਼ਾ ਇਸ ਵਿਸ਼ੇ ਦੇ ਉੱਤੇ ਕੋਈ ਜਿਹੜਾ ਉਸ ਨੂੰ ਖੋਲ੍ਹਣ ਦੀ ਜਾਂ ਵਿਸ਼ੇ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਵੀ ਕੁਝ ਚੀਜ਼ਾਂ ਦੇ ਉੱਤੇ ਜਿਹੜਾ ਉਹ ਐਸਾ ਵਿਵਾਦ ਨਾ ਖੜਾ ਕੀਤਾ ਜਾਏ ਜਿਹਦੇ 'ਚ ਕਿ ਮੇਨ ਜਿਹੜਾ ਫੋਕਸ ਹੈ ਉਸ ਤੋਂ ਧਿਆਨ ਹਟੇ। ਪਰ ਸਾਡੇ ਵੀਰ ਨਵਰੂਪ ਸਿੰਘ ਜਿਹੜੇ ਅਕਸਰ ਸਾਨੂੰ ਸਟੋਰੀਜ਼ ਵੀ ਭੇਜਦੇ ਨੇ, ਫੇਸਬੁੱਕ ਦੇ ਉੱਤੇ ਵੀ ਜਿਹੜਾ ਉਹਨਾਂ ਦੇ ਕਾਮੈਂਟ ਹੁੰਦੇ ਨੇ ਔਰ ਬੜੇ ਸੁਲਝੇ ਹੋਏ ਵੀਰ ਨੇ, ਉਹਨਾਂ ਦੀ ਜਦੋਂ ਮੈਂ ਲਿਖਤ ਕੱਲ੍ਹ ਦੇਖੀ ਤਾਂ ਮੈਨੂੰ ਲੱਗਿਆ ਵੀ ਮੈਂ ਇਹ ਨਹੀਂ ਹੈ ਵੀ ਇਹਦੇ 'ਤੇ ਸਾਡਾ ਜਾਂ ਕਿਸੇ ਦਾ ਕੀ ਇਹਨੂੰ ਅਸੀਂ ਓਪਨ ਕਰ ਰਹੇ ਹਾਂ ਫॉर ਡਿਸਕਸ਼ਨ ਕਿ ਵੀ ਇਸ ਸਾਰੇ ਦੇ ਉੱਤੇ, ਕਿਉਂਕਿ ਇਹਦੇ ਬਹੁਤ ਸਾਰੇ ਐਂਗਲ ਨੇ, ਇਕੱਲਾ ਇਹ ਇੰਨਾ ਸਿੰਪਲਿਸਟਿਕ ਇਸ਼ੂ ਨਹੀਂ ਹੈ। ਲੇਕਿਨ ਜੋ ਵੀਰ ਨਵਰੂਪ ਸਿੰਘ ਹੋਰਾਂ ਨੇ ਕਿਹਾ ਇਸ ਦੇ ਵਿੱਚ ਵਜਨ ਹੈ। ਔਰ ਜੇ ਅਸੀਂ ਹਕੀਕਤ ਪੰਜਾਬ ਦੇ ਵਿੱਚ, ਜਿਵੇਂ ਤੁਸੀਂ ਕਿਹਾ, ਡੈਮੋਗ੍ਰਾਫੀ ਬਦਲ ਰਹੀ ਹੈ, ਔਰ ਡੈਮੋਗ੍ਰਾਫੀ 'ਚ ਅਲਟੀਮੇਟਲੀ ਜੇ ਅਸੀਂ ਇਹ ਦੇਖੀਏ ਕਿ ਇੱਕ ਬੜੇ ਪਲੈਨਡ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਤਾਂ ਕਿਉਂਕਿ ਅਨਐਮਪਲੋਇਮੈਂਟ ਔਰ ਇਸ ਕਿਸਮ ਦੇ ਹਾਲਾਤ ਪੈਦਾ ਕੀਤੇ ਨੇ ਵੀ ਨੌਜਵਾਨ ਲੱਖ 1.5 ਲੱਖ ਨੌਜਵਾਨ ਐਵਰੇਜ 2 ਲੱਖ ਤੱਕ ਵੀ ਸਾਲ ਦਾ ਉੱਥੋਂ ਨਿਕਲ ਰਿਹਾ। ਔਰ ਬੜੇ ਸਿਸਟਮੈਟਿਕ ਢੰਗ ਦੇ ਨਾਲ ਪੰਜਾਬ ਦੇ ਵਿੱਚ ਲਿਆ ਕੇ ਯੂਪੀ ਬਿਹਾਰ ਦੇ ਭਈਏ ਉਹਨਾਂ ਦੀਆਂ ਪਰਮਾਨੈਂਟ ਕਾਲੋਨੀਜ਼, ਉਹਨਾਂ ਨੂੰ ਵੋਟ ਦਾ ਹੱਕ, ਔਰ ਦੂਸਰਾ ਅਸੀਂ ਇਹ ਵੀ ਮਾਈਗ੍ਰੇਸ਼ਨ ਦੇਖ ਰਹੇ ਹਾਂ ਕਿਉਂਕਿ ਜੋ ਹਿੰਦੂ ਤਵੀਆਂ ਦੀ ਨੀਤੀ ਹੈ ਉਹਦੇ ਥੱਲੇ ਯੂਪੀ ਬਿਹਾਰ ਔਰ ਦੂਸਰੀ ਥਾਵਾਂ ਤੇ ਘੱਟ ਗਿਣਤੀ ਲੋਕ ਮੁਸਲਮਾਨ ਹੋਣ, ਦਲਿਤ ਹੋਣ, ਉਹ ਤਕਲੀਫ 'ਚ ਨੇ, ਜੰਮੂ ਕਸ਼ਮੀਰ ਹੋਏ, ਸੋ ਉਹ ਵੀ ਮਾਈਗ੍ਰੇਟ ਕਰ ਰਹੇ ਨੇ ਪੰਜਾਬ 'ਚ। ਹੁਣ ਜੇ ਤੁਸੀਂ ਸੈਂਸਸ ਫਿਗਰਸ ਦੇਖੋ ਤਾਂ ਉਹਦੇ 'ਚ ਪਾਪੂਲੇਸ਼ਨ ਜਿਹੜੀ ਹੈ ਉਹ ਆਲਮੋਸਟ 58-59% ਤੋਂ ਸ਼ੁਰੂ, ਹਾਲਾਂਕਿ ਮੈਨੂੰ ਇਹ ਲੱਗਦਾ ਵੀ ਅੱਜ ਵੀ ਪੰਜਾਬ ਸਿੱਖਾਂ ਦੀ ਆਬਾਦੀ 70% ਦੇ ਨੇੜੇ ਤੇੜੇ ਹੋਏਗੀ, ਪਰ 10% ਤਾਂ ਉਹ ਵੈਸੇ ਹੀ ਕੱਟ ਕੇ ਦਿੰਦੇ ਨੇ। ਪਰ ਜਿਸ ਤੇਜ਼ੀ ਨਾਲ ਡੈਮੋਗ੍ਰਾਫਿਕ ਚੇਂਜ ਹੋ ਰਹੀ ਹੈ ਔਰ ਜਿਹੜੇ ਪੰਜਾਬ ਦੇ ਵਿੱਚ ਆ ਕੇ ਸੈਟਲ ਹੋ ਰਹੇ ਨੇ, ਭਈਏ ਹੋਣ, ਦੂਸਰੇ ਹੋਣ, ਉਹਨਾਂ ਦੇ 5-5, 6-6 ਬੱਚੇ ਨੇ, ਤੇ ਇੱਧਰ ਜਿਹੜਾ ਰੁਝਾਨ ਹੈ ਸਿੱਖ ਪਰਿਵਾਰਾਂ ਦਾ, ਉਹ ਪਹਿਲਾਂ ਹਮ ਦੋ ਹਮਾਰੇ ਦੋ ਸੀ,
ਉਤੋਂ ਵੀ ਮੌਕੇ ਇੱਕ ਦੇ ਉੱਤੇ ਆ ਗਿਆ ਅੱਛਾ। ਔਰ ਨਤੀਜਾ ਇਹ ਹੈ ਵੀ ਜਿਵੇਂ ਪਾਰਸੀ ਪਾਪੂਲੇਸ਼ਨ ਬਿਲਕੁਲ ਡਿਵਿੰਡਲ ਹੋ ਕੇ ਆਲਮੋਸਟ ਹੋਰ 2 ਸੈਂਸਸ ਤੱਕ ਭਾਰਤ ਦੇ ਵਿੱਚ ਪਾਰਸੀਆਂ ਦੀ ਪਾਪੂਲੇਸ਼ਨ ਨਹੀਂ ਬਚੇਗੀ। ਸੋ ਮੈਂ ਜਿਹੜਾ ਹੈ ਇਸ ਲਿਖਤ ਨੂੰ ਹੀ ਸਾਂਝਾ ਕਰਾਂ ਔਰ ਬੇਸ਼ੱਕ ਇਹ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਇੱਕ ਕੋਟ ਜਿਹੜੀ 10ਵੇਂ ਪਾਤਸ਼ਾਹ ਜਿਹੜੇ ਮਾਝੇ ਦੇ ਸਿੱਖ ਨੇ ਉਹਨਾਂ ਨੂੰ ਸਮਝਾ ਰਹੇ ਨੇ ਜਾਂ ਉਹਨਾਂ ਪ੍ਰਥਾਇਆ ਉਹਨਾਂ ਦਾ ਫਰਮਾਨ ਹੈ, ਮੈਂ ਇਹਨੂੰ ਪਾਪੂਲੇਸ਼ਨ ਦੇ ਐਂਗਲ ਤੋਂ ਨਹੀਂ ਸੀ ਦੇਖਿਆ, ਧਰਮ ਦੇ ਪਸਾਰ ਦੇ ਐਂਗਲ ਤੋਂ ਤਾਂ ਸੀ। ਔਰ ਉਹ ਕੋਟ ਵੀ ਇਹਨਾਂ ਨੇ ਨਾਲ ਲਿਖੀ ਹੈ ਕਿ ਗੁਰੂ ਸਾਹਿਬ ਨੇ ਫਰਮਾਇਆ, ਤੋ ਸਤਿਗੁਰ ਆਗਿਆ ਦੇਈ ਮਝੈਲਨ ਕੋ ਸਮਝਾਏ, ਪ੍ਰਥਮ ਵਧਾਇਓ ਖਾਲਸਾ ਫਿਰ ਦਈਓ ਦੰਗੋ ਮਚਾਏ। ਕਿ ਮਾਝੇ ਦੇ ਸਿੱਖਾਂ ਨੂੰ 10ਵੇਂ ਪਾਤਸ਼ਾਹ ਨੇ ਤੋ ਸਤਿਗੁਰ ਆਗਿਆ ਦੇ ਹੁਕਮ ਦਿੱਤਾ ਹੈ, ਮਝੈਲਨ ਕੋ ਮਾਝੇ ਨੂੰ, ਜਿਹੜੇ ਮਾਝੇ ਦੇ ਨੇ ਉਹਨਾਂ ਨੂੰ ਮਝੈਲ ਕਹਿੰਦੇ ਨੇ, ਉਹਨਾਂ ਨੂੰ ਸਮਝਾ ਕੇ ਪ੍ਰਥਮ ਵਧਾਇਓ ਖਾਲਸਾ, ਕਿ ਪਹਿਲਾਂ ਖਾਲਸੇ ਦੀ ਗਿਣਤੀ ਵਧਾਓ, ਫਿਰ ਦਈਓ ਦੰਗੋ ਮਚਾਏ। ਜਿਹੜੀ ਹਕੂਮਤ ਨਾਲ ਟੱਕਰ ਲੈ ਕੇ ਅਨਾਰਕੀ ਫੈਲਾਣੀ ਹੈ ਆਪਣਾ ਰਾਜ, ਉਹ ਬਾਅਦ ਦੇ ਵਿੱਚ। ਹੁਣ ਇਹ ਜ਼ਾਹਰ ਹੈ ਧਰਮ ਪ੍ਰਚਾਰ ਨਾਲ ਵੀ ਜੁੜੀ ਹੋਈ ਗੱਲ ਹੈ ਕਿ ਭਾਈ ਜਿਹੜੇ ਵੀ ਲਾਈਕ ਮਾਈਂਡਡ ਜਾਂ ਸਿੱਖੀ ਦਾ ਪ੍ਰਚਾਰ ਕਰੋ, ਪਰ ਇਸ ਦੇ ਉੱਤੇ ਵੀ ਢੁਕਦਾ ਹੈ ਕਿ ਭਾਈ ਜੇ ਅਸੀਂ ਆਪਣੀ ਆਬਾਦੀ ਘਟਾਉਂਦੇ ਚਲੇ ਜਾਵਾਂਗੇ ਤਾਂ ਵਾਧਾ ਕਿੱਥੋਂ ਹੋਇਆ। ਔਰ ਵੀਰ ਨਵਰੂਪ ਸਿੰਘ ਹੋਰਾਂ ਨੇ ਲਿਖਿਆ, ਸਿੱਖਸ ਆਰ ਕਮਿਟਿੰਗ ਏ ਸਲੋ ਸੁਸਾਈਡ ਇਨ ਪੰਜਾਬ, ਕਿ ਅਸੀਂ ਆਪਣੀ ਨਸਲਕੁਸ਼ੀ ਆਪ ਹੀ ਕਰ ਰਹੇ ਹਾਂ ਬਾਈ ਨਾਟ ਹੈਵਿੰਗ ਐਟ ਲੀਸਟ 3 ਕਿਡਸ ਪਰ ਕਪਲ, ਕਿ ਇੱਕ ਜੋੜੇ ਦੇ ਘੱਟੋ ਘੱਟ 3 ਬੱਚੇ ਨਾ ਹੋਣਾ। ਸਮਟਾਈਮਸ ਪ੍ਰੋਬਲਮਸ ਵੀ ਫੇਸ ਕੈਨ ਬੀ ਸੋਲਵਡ ਥਰੂ ਅਨਕਨਵੈਨਸ਼ਨਲ ਟੈਕਨੀਕਸ ਵਿਚ ਵੀ ਇਗਨੋਰ ਔਰ ਲਾਫ ਐਟ, ਕਿ ਜਿਹੜੀ ਅੱਜ ਸਾਨੂੰ ਲੱਗ ਰਿਹਾ ਵੀ ਸਾਡੀ ਆਬਾਦੀ ਬਹੁਤ ਮਾਈਨੋਰਿਟੀ ਹੋਰ ਵੀ ਜਿਹੜੇ ਅਨਕਨਵੈਨਸ਼ਨਲ ਤਰੀਕੇ ਨੇ ਉਹਨਾਂ ਦੇ ਉੱਤੇ ਅਸੀਂ ਹੱਸ ਛੱਡਦੇ ਹਾਂ। ਫਿਰ ਉਹਨਾਂ ਨੇ 2-3 ਆਰਗੂਮੈਂਟ ਦਿੱਤੇ ਨੇ। Sikhs today do not want to raise more kids for different reasons. Firstly, women say it is anti-women to ask her to bear more kids, and most of us have bought into this lie. ਉਹਨਾਂ ਨੇ ਕਿਹਾ ਜੀ ਕਈ ਵਾਰੀ ਇਹ ਹੁੰਦਾ ਹੈ ਕਿ ਜੇ ਇਹ ਕਿਹਾ ਜਾਏ ਜ਼ਿਆਦਾ ਬੱਚੇ ਪੈਦਾ ਕਰੋ ਤੇ ਫਿਰ ਇਹ ਕਹਿਣਗੇ ਜੀ ਇਹ ਤਾਂ ਔਰਤਾਂ ਦੇ ਖਿਲਾਫ ਹੈ, ਤੁਸੀਂ ਔਰਤਾਂ ਨੂੰ ਤਕਲੀਫ 'ਚ ਪਾਉਣਾ ਚਾਹੁੰਦੇ ਹੋ ਕਿ ਉਹ ਜ਼ਿਆਦਾ ਹੋ ਕੇ ਜ਼ਿਆਦਾ ਤਕਲੀਫ 'ਚੋਂ ਲੰਘਣ। ਪਰ ਉਹਨਾਂ ਨੇ ਕਿਹਾ ਵੀ ਆਈ ਥਿੰਕ ਅਬਾਊਟ ਦਿਸ ਮੇਕਸ ਮੀ ਲਾਫ ਐਟ ਪਾਵਰ ਆਫ ਪ੍ਰੋਪੇਗੈਂਡਾ that something as distinctly feminine as giving birth or feeling of being a mother has been taught to women as some sort of a burden, and in Anti-Women Act there is nothing more womanly than being a mother and raising well-balanced children. We need to campaign more among Sikhs in Punjab to have bigger families, at least 3 kids per couple, and do so urgently and aggressively. ਉਹਨਾਂ ਨੇ ਕਿਹਾ ਵੀ ਜਦੋਂ ਕੋਈ ਇਹ ਕਹਿੰਦਾ ਤੇ ਇਹ ਕਿਹਾ ਜਾਂਦਾ ਜੀ ਇਹ ਤਾਂ ਔਰਤਾਂ ਦੇ ਉੱਤੇ ਤੁਸੀਂ ਆਪਣਾ ਹੁਕਮ ਲੱਦ ਰਹੇ ਹੋ, ਉਹਨਾਂ ਦੇ ਖਿਲਾਫ, ਉਹਨਾਂ ਦੇ ਹੱਕਾਂ ਦੇ ਖਿਲਾਫ, ਉਹਨਾਂ ਨੂੰ ਤਕਲੀਫ 'ਚ ਪਾਉਣਾ ਉਹਨਾਂ ਨੂੰ। ਔਰ ਇਹ ਆਰਗੂਮੈਂਟ ਦੇ ਦੋਨੋਂ ਸਾਈਡਸ ਨੇ। ਮੈਨੂੰ ਹੁਣ ਵਕਤ ਨਹੀਂ ਹੈ, ਮੈਨੂੰ ਯਾਦ ਹੈ ਕਿ ਜਦੋਂ ਮੰਡ ਏਰੀਆ ਜਾਂ ਦੂਸਰੇ ਜੁਝਾਰੂਆਂ ਨੇ ਜਿਹੜਾ ਇਹ ਉਸ ਪੀਰੀਅਡ ਦੇ ਵਿੱਚ ਇੱਕ ਡਿਕਟੇਟ ਦਿੱਤਾ ਕਿ ਵੀ ਇਹ ਬੰਦ ਕਰੋ ਜਿਹੜੀ ਫੈਮਿਲੀ ਪਲੈਨਿੰਗ ਤੇ ਦੂਜੀ ਕਰ ਰਹੇ ਹੋ, ਕਿਉਂਕਿ ਪੰਜਾਬ 'ਚ ਉਹਨਾਂ ਨੇ ਇੱਕ ਬੜੇ ਪਲੈਨਡ ਤਰੀਕੇ ਦੇ ਨਾਲ ਇਸ ਨੂੰ ਲਾਗੂ ਕੀਤਾ ਸੀ। ਤੇ ਉਸ ਵੇਲੇ ਜਿਹੜੇ ਸੈਕਟਰੀ ਆਫ ਹੈਲਥ ਸੀ ਉਹ ਵੀ ਸਿੱਖ ਮਾਈਂਡਡ ਸੀ ਤੇ ਉਹਨਾਂ ਦੇ ਜਿਹੜੇ ਫਾਦਰ ਸੀ ਉਹ ਇੱਕ ਲੀਡਰ ਦੇ ਤੌਰ ਤੇ ਵਿਚਰ ਰਿਹਾ ਸੀ ਖਾਲਿਸਤਾਨੀ ਸਫਾ। ਉਹਨਾਂ ਦੋਨਾਂ ਦਾ ਹੀ ਡਿਫਰੈਂਟ ਓਪੀਨੀਅਨ ਸੀ ਇਸ ਦੇ ਉੱਤੇ। ਹੁਣ ਜਿਹੜੇ ਤਾਂ ਜ਼ਾਹਰ ਹੈ ਖਾਲਿਸਤਾਨੀ ਆਗੂ ਦੇ ਤੌਰ ਤੇ ਸੀ, ਉਹਨਾਂ ਨੂੰ ਤਾਂ ਪਤਾ, ਉਹ ਤਾਂ ਕਹਿੰਦੇ ਸੀ ਕਿ ਭਾਈ ਇਹਨਾਂ ਨੇ ਪੰਜਾਬ 'ਚ ਜਾਣ ਬੁੱਝ ਕੇ ਲਿਆਂਦਾ ਹੈ। ਲੇਕਿਨ ਜਿਹੜੇ ਉਹਨਾਂ ਦਾ ਹੀ ਬੇਟਾ ਉਸ ਵੇਲੇ ਸੈਕਟਰੀ ਹੈਲਥ ਸੀ, ਉਹ ਕਹਿੰਦਾ ਸੀ ਕਿ ਵੀ 5 ਬੱਚੇ ਜੰਮ ਕੇ ਅਨਪੜ੍ਹ ਤੇ ਐਵੇਂ ਨਕਾਰੇ ਅੱਧ ਨੰਗੇ ਫਿਰਨ ਨਾਲੋਂ ਚੰਗਾ ਹੈ ਤੁਹਾਡੇ 1-2 ਹੁਣ ਉਹਨਾਂ ਨੂੰ ਚੰਗੀ ਤਾਲੀਮ ਦਿਓ, ਚੰਗੀ ਐਜੂਕੇਸ਼ਨ ਦਿਓ। ਸੋ ਮਤਲਬ ਇਹ ਹੈ ਵੀ ਇਹ ਦੋਨੋਂ ਹੀ ਸਾਈਡਸ ਨੇ ਕੋਇਨ ਦੇ। ਇੱਕ ਆਰਗੂਮੈਂਟ ਇਹ ਰਿਹਾ। ਸੋ ਮੈਨੂੰ ਕੁਦਰਤੀ ਇਸ ਦਾ ਖਿਆਲ ਆਇਆ ਕਿਉਂਕਿ ਮੈਂ ਇਹ ਡਿਬੇਟ ਆਪਣੀਆਂ ਅੱਖਾਂ ਸਾਹਮਣੇ ਦੇਖੀ ਔਰ ਸੁਣੀ, ਤੇ ਇਸ ਲਈ ਜਿਹੜਾ ਇਹਨਾਂ ਦੇ ਵੀਰ ਨਵਰੂਪ ਸਿੰਘ ਹੋਰਾਂ ਨੇ ਇਸ ਨੂੰ ਇੱਕ ਡਿਫਰੈਂਟ ਐਂਗਲ ਤੋਂ ਪੇਸ਼ ਕੀਤਾ। ਸੈਕੰਡਲੀ, people say they fear children will inherit less property if they have more kids. This is worst of all explanations in today's world. If a kid is not ready for struggle, then no matter how much parents leave for their children, it's not going to stay. ਹੁਣ ਕਿਉਂਕਿ ਬਹੁਤ ਵਾਰੀ ਇਹ ਕਿਹਾ ਜਾਂਦਾ ਜੀ ਜ਼ਮੀਨ ਤਾਂ ਪਹਿਲਾਂ ਹੀ ਨਹੀਂ ਰਹੀ, ਹੋਰ ਜੰਮੋ ਗਏ ਤਾਂ ਉਹਨਾਂ ਦੇ ਕੋਲ ਤਾਂ ਚੱਪਾ ਜ਼ਮੀਨ ਦਾ ਆਏਗਾ ਜੀ, ਪ੍ਰਾਪਰਟੀ ਨਹੀਂ ਰਹੇਗੀ। ਫਿਰ ਉਹਨਾਂ ਨੇ ਕਿਹਾ ਵੀ ਮੈਂ ਆਪਣੀ ਪਰਸਨਲ ਲਾਈਫ 'ਚ ਦੇਖਦਾ, ਆਈ ਹੈਵ ਸੀਨ
the most successful people are the ones who had less recourses, and the ones who had it or platter have not been able to cash it, as they were never worried about anything and gave away whatever they had. Anyway, people say zameen cut jani hai and end up sending one kid they have abroad who is gonna look after the zameen, because of which they initially had one kid, for it doesn't make sense anymore. ਹੁਣ ਇਹ ਵੀ ਇੱਕ ਆਰਗੂਮੈਂਟ ਹੈ, ਔਰ ਇਹਦੇ ਚ ਮੈਂ ਨਵਰੂਪ ਸਿੰਘ ਉਹਨਾਂ ਦੇ ਆਰਗੂਮੈਂਟ ਨਾਲ ਉਹਨਾਂ ਨੇ ਕਿਹਾ ਜੀ, ਕਹਿੰਦੇ ਜੀ ਜ਼ਮੀਨ ਨਹੀਂ ਹੈ ਔਰ ਕਿਹਨੂੰ ਵੰਡੀ। ਉਹਨਾਂ ਨੇ ਕਿਹਾ ਵੀ ਜਿਹੜਾ ਇੱਕ ਮੁੰਡਾ ਹੁੰਦਾ ਉਹ ਵੀ ਅਸੀਂ ਬਾਹਰ ਭੇਜ ਦਿੰਦੇ ਹਾਂ, ਔਰ ਹੁੰਦਾ ਕੀ ਹੈ ਮੁੜ ਕੇ ਕਾਹਦੇ ਲਈ। ਇਹਦੇ ਉਲਟ ਜਿਨ੍ਹਾਂ ਦੇ ਕੋਲ ਨਹੀਂ ਹੁੰਦਾ ਕੁਛ, ਉਹ ਸਟਰਗਲ ਕਰਦੇ ਨੇ ਅੱਗੇ ਵਧਣ ਦੇ ਲਈ। ਔਰ ਇਹ ਗੱਲ ਬਿਲਕੁਲ ਠੀਕ ਹੈ, ਜਿਨ੍ਹਾਂ ਕੋਲ ਪਹਿਲਾਂ ਹੀ ਜ਼ਮੀਨ ਦੂਜੀ ਹੁੰਦੀ ਉਹ ਕਹਿੰਦੇ ਕੋਈ ਨਹੀਂ, ਬੁੜੇ ਨੇ ਬਥੇਰਾ ਕਮਾਇਆ, ਸਾਨੂੰ ਹੱਥ ਪੈਰ ਮਾਰਨ ਦੀ ਲੋੜ ਹੀ ਨਹੀਂ, ਅਸੀਂ ਮੌਜਾਂ ਕਰਾਂਗੇ। ਸੋ ਮਤਲਬ ਇਹ ਹੈ ਕਿ ਵੀ ਇਹਦਾ ਕੋਈ ਇਸ ਨਾਲ ਤਾਲੁਕ ਨਹੀਂ ਹੈ। ਰਾਦਰ ਜੇ ਤੁਹਾਡੇ ਜ਼ਿਆਦਾ ਬੱਚੇ ਹੁੰਦੇ ਨੇ ਔਰ ਉਹਨਾਂ ਨੂੰ ਤੁਸੀਂ ਸਟਰਗਲ ਕਰਨੀ ਪੈਂਦੀ, ਦੇ ਵਿਲ ਬੀ ਮੋਰ ਸਕਸੈਸਫੁਲ। ਔਰ ਅੱਜ ਦੁਨੀਆ ਇੱਕ ਥਾਂ ਤੇ ਤਾਂ ਸੀਮਤ ਨਹੀਂ ਹੈ। ਫਿਰ ਉਹਨਾਂ ਨੇ ਕਿਹਾ, 6 ਨੀਡ ਟੂ ਸੋਸ਼ਲੀ ਬਾਈਕਾਟ ਐਨੀਵਨ who is involved in female feticide. It is against Sikhi and is suicidal. Rather, more Mata Raj Kaurs we have, more Ranjit Singhs ਦੇ ਵੀ। ਇਹ ਵੀ ਬਿਲਕੁਲ ਠੀਕ ਨੁਕਤਾ ਹੈ। ਇਹ ਬੱਚੀ ਨੂੰ ਕੁੱਖ 'ਚ ਹੀ ਮਾਰ ਦੇਣਾ। ਔਰ ਇੱਕ ਸਟੇਜ ਇੰਨੀ ਸ਼ਰਮਨਾਕ ਸੀ ਪੰਜਾਬ ਦੇ ਵਿੱਚ, ਹੁਣ ਥੋੜਾ ਬੈਟਰ ਹੋਇਆ ਕਿ 1000 ਮੁੰਡੇ ਦੇ ਪੁੱਛੇ 750 ਦੇ ਕਰੀਬ ਬੱਚੀਆਂ ਸੀ। ਸੋ ਉਹਦੇ 'ਚੋਂ ਤੁਸੀਂ ਕਿੰਨਾ ਕੁਝ ਦੇਖਦੇ ਹੋ। ਇਹੀ ਨਹੀਂ ਵੀ ਤੁਹਾਡੀ ਅੱਗੋਂ ਔਲਾਦ ਵਿਆਹ ਨਹੀਂ ਹੁੰਦੇ, ਫਿਰ ਕੀ ਹੈ ਵੀ ਲੈ ਆਓ ਮੁੱਲ ਦੀ ਤੀਵੀਂ, ਕੋਈ ਬਿਹਾਰ ਯੂਪੀ ਦੂਜੇ, ਫਿਰ ਉਹ ਅੱਗੋਂ ਨਸਲ ਦੇਖ ਲਓ ਕੀ ਹੈ, ਜਾਂ ਇਮੋਰਲ ਐਕਟੀਵਿਟੀ। ਸੋ ਇਹ ਬਿਲਕੁਲ ਠੀਕ ਹੈ, ਕੁਦਰਤ ਨੇ ਇੱਕ ਬੈਲੈਂਸ ਰੱਖਿਆ ਹੋਇਆ। ਉਹਨਾਂ ਨੇ ਕਿਹਾ ਵੀ ਬਾਈਕਾਟ ਕਰੋ ਜਿਹੜੇ ਇਸ ਕਿਸਮ ਦੀ ਕੋਈ ਵੀ ਹਰਕਤ ਕਰਦੇ ਨੇ, ਬੱਚੀਆਂ ਨੂੰ ਕੁੱਖ 'ਚ ਮਾਰਨ ਦੀ ਗੱਲ। ਔਰ ਉਹਨਾਂ ਨੇ ਰਾਜ ਕੌਰ, ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦਾ ਨਾਂ ਰਾਜ ਕੌਰ ਸੀ, ਕਿ ਭਾਈ ਜੇ ਤੁਸੀਂ ਰਾਜ ਕੌਰਾਂ ਹੀ ਨਹੀਂ ਜੰਮੋਗੇ ਤੇ ਰਣਜੀਤ ਸਿੰਘ ਕਿੱਥੋਂ ਜੰਮਣਗੇ। ਫਿਰ more people are not just more humans, they are more possibilities. Human resource is a biggest asset, and a nation can have a brute majority of Sikhs in Punjab will open a lot of possibilities for Sikhs in all the surrounding territories we claim. They obviously are not going to fall without Sikhs being present physically over there. No civilization have ever died off because of bigger population. Ones with lesser population do get pushed back and subjugate. ਇਹ ਵੀ ਬਿਲਕੁਲ ਠੀਕ ਸਟਰੋਂਗ ਆਰਗੂਮੈਂਟ ਹੈ ਕਿ ਹੁਣ ਚਾਈਨਾ ਜਾਂ ਇੰਡੀਆ, ਹੁਣ ਬਹੁਤ ਵਾਰ ਇਹ ਹੁੰਦਾ ਹੈ ਤੁਹਾਡੇ ਕੋਲ ਜੋ ਤੁਸੀਂ ਰੀਸੋਰਸ ਦੇਖਦੇ ਹੋ ਮੈਨ ਪਾਵਰ, ਔਰ ਅਲਟੀਮੇਟਲੀ ਯੂਰਪ ਦੇ ਵਿੱਚ ਇਸ ਵੇਲੇ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਕਿ ਉਹ ਇੰਟਰਸਟਿਡ ਹੀ ਨਹੀਂ ਹੈਗੇ ਬੱਚੇ ਪੈਦਾ ਕਰਨ 'ਚ। ਉਹ ਜਿਸ ਕਿਸਮ ਦੇ ਨਵੇਂ ਕਨਸੈਪਟ ਆ ਗਏ ਨੇ, ਲਿਵ ਇਨ ਪਾਰਟਨਰਸ਼ਿਪ ਤੇ ਫਲਾਣਾ ਢਿਮਕਾ, ਔਰ ਉਹਨਾਂ ਦਾ ਪੋਪ ਤੋਂ ਰਹਿ ਕੇ ਉਹ ਵਰਿਡ ਨੇ ਕਿ ਮੁੱਕ ਰਹੇ ਨੇ ਸਾਡੇ ਕ੍ਰਿਸਚਨ। ਹੁਣ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਇਹੀ ਜੇ ਅਸੀਂ ਵਨ ਚਾਈਲਡ ਦੇ ਉੱਤੇ ਰਵਾਂਗੇ, ਅਲਟੀਮੇਟ ਉਹਨਾਂ ਨੇ ਕਿਹਾ ਵੀ ਜ਼ਿਆਦਾ ਬੱਚੇ ਹੋਣਾ ਤੁਹਾਡੀ ਸਿਵਲਾਈਜੇਸ਼ਨ ਪੰਜਾਬ, ਫਿਰ ਤੁਸੀਂ ਗਵਾਂਢ ਦੇ ਸੂਬਿਆਂ 'ਚ ਵੀ ਦੂਜਾ, ਅਦਰਵਾਈਜ਼ ਤਾਂ ਅਸੀਂ ਹੋਰ ਅਗਲੇ 30 40 50 ਸਾਲ 'ਚ ਵੈਸੇ ਹੀ ਅੱਗੇ ਹੀ ਮਾਈਨੋਰਿਟੀ ਹੈ, ਬਿਲਕੁਲ ਹੀ ਜਿਹੜਾ ਉਹ ਆਟੇ 'ਚ ਲੂਣ ਵਾਂਗ ਅਸੀਂ ਹੋ ਜਾਵਾਂਗੇ। ਔਰ ਇਹ ਉਹਨਾਂ ਨੇ ਅੱਗੋਂ ਕਿਹਾ, ਇੰਡੀਆ ਇਜ਼ ਵਟ ਐਵਰ ਇਟ ਇਜ਼ ਟੂਡੇ because of only one reason, that it has 1.4 billion people. China is whatever, it is largely due to its human resources, though they have handled it well and have shown exemplary growth unknown in history of humankind. America having $21 trillion economy to some part be attributed to its robust population. ਹੁਣ ਅਮਰੀਕਾ ਦੁਨੀਆ ਦਾ ਤੀਸਰਾ ਵੱਡਾ ਮੁਲਕ ਬਣ ਗਿਆ ਆਬਾਦੀ ਦੇ ਲਿਹਾਜ਼ ਨਾਲ, ਚਾਈਨਾ, ਭਾਰਤ ਔਰ ਭਾਰਤ ਤੋਂ ਬਾਅਦ। ਉਹਨਾਂ ਨੇ ਕਿਹਾ ਵੀ ਇਹਦੇ 'ਚ ਵੱਡਾ ਰੀਜ਼ਨ ਜਿਹੜਾ ਹੈ ਉਹ ਤੁਹਾਡਾ ਪੋਪੂਲੇਸ਼ਨ ਇੱਕ ਸਟਰੋਂਗ ਵਿਕਟ ਹੈ। no matter what we say or do, unless Sikhs are at least 70% in Punjab, Sikh hold on Punjab will loosen। ਕਿ ਵੀ ਜੇ ਅਸੀਂ 70% ਤੱਕ ਆਪਣੀ ਆਬਾਦੀ ਨਹੀਂ ਰੱਖਦੇ, ਹੌਲੀ ਹੌਲੀ ਸਾਡਾ ਹੋਲਡ ਪੰਜਾਬ ਤੇ ਲੂਜ਼ ਹੋਏਗਾ। ਇਹ brute majority gives you a lot of humans and a lot of humans make a nation। ਕਿ ਮੈਜੋਰਟੀ ਹੈ ਤਾਂ ਬੰਦੇ ਨੇ, ਉਹਦੇ ਨਾਲ ਹੀ ਤੁਹਾਡਾ ਨੇਸ਼ਨ ਬਣਦਾ ਹੈ। Days are gone when you could rule with 40% population. Probably if we had a majority back then, there would have been no need for Dogras and Mishras in administration. We can celebrate the fact we ruled with 14%, but should accept that placing the same bet today
is not realistic, and even if we get in power with a lower population, we won't be able to retain power for longer, same as last time. It's not going to be long before India or the Pakistan, depending on who's more powerful, grabs us by the neck with millions inside supporting them. ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕੀਤੀ ਹੈ ਕਿ ਉਦੋਂ ਸਿੱਖ 12-13% ਸੀ ਸਾਰੀ ਆਬਾਦੀ ਦਾ, ਪਰ ਉਦੋਂ ਕੋਈ ਵੋਟਾਂ ਨਾਲ ਤਾਂ ਨਹੀਂ ਸੀ ਰਾਜ ਮਿਲਦੇ, ਤਾਕਤ ਨਾਲ ਸੀ। ਤੇ ਜੇ ਉਹਨਾਂ ਨੇ ਕਿਹਾ ਵੀ ਜੇ ਉਦੋਂ ਵੀ ਅਸੀਂ ਮੈਜੋਰਟੀ 'ਚ ਹੁੰਦੇ ਤਾਂ ਫਿਰ ਸਾਨੂੰ ਇਹ ਜੰਮੂ ਦੇ ਡੋਗਰੇ ਤੇ ਯੂਪੀ ਦੇ ਮਿਸ਼ਰਾਂ ਦੀ ਲੋੜ ਤਾਂ ਨਾ ਪੈਂਦੀ ਜਿਨ੍ਹਾਂ ਨੇ ਮੁੜ ਕੇ ਰਾਜ ਨੂੰ ਡੁਬੋਇਆ। ਇਹ ਬਿਲਕੁਲ ਠੀਕ ਆਰਗੂਮੈਂਟ ਹੈ ਕਿ ਇਨ ਦਾ ਐਂਡ ਆਫ ਦਾ ਡੇ ਜੇ ਤੁਸੀਂ ਆਲਰੇਡੀ ਮਾਈਨੋਰਿਟੀ 'ਚ ਹੋ, ਐਵੇਂ ਨਹੀਂ ਇਜ਼ਰਾਈਲ ਹੋਏ ਜਾਂ ਹੋਰ ਵੀ ਚੈਚਨੀਆ ਵਰਗੇ ਥਾਵਾਂ ਨੇ। ਹੁਣ ਇਜ਼ਰਾਈਲ ਤਾਂ ਐਕਸਟਰਾ ਜਿਹਨਾਂ ਦੇ ਬੱਚੇ ਹੁੰਦੇ ਨੇ ਉਹਨਾਂ ਨੂੰ ਰਿਵਾਰਡ ਦਿੰਦੇ ਨੇ, ਫੀਸ, ਔਰ ਦੂਸਰਾ ਦਿੰਦੇ ਨੇ ਕਿਉਂਕਿ ਮਾਈਨੋਰਿਟੀ 14-15 ਮਿਲੀਅਨ ਨੇ, ਉਹਨਾਂ ਨੂੰ ਵੀ ਹੈ ਵੀ ਸਾਡੀ ਆਬਾਦੀ ਜਿਹੜੀ ਹੈ ਘਟਦੀ ਘਟ ਨਾ ਜਾਏ। ਸੋ ਅਖੀਰ 'ਚ ਉਹਨਾਂ ਨੇ ਕਿਹਾ ਦਿਸ ਸ਼ੁੱਡ ਬੀ ਆਵਰ ਟੌਪ ਪ੍ਰਾਇੋਰਟੀ ਇਫ ਵੀ ਆਰ ਟੂ ਟੇਕ ਦਾ ਫਾਈਟ ਟੂ ਨੈਕਸਟ ਲੈਵਲ। ਦਾ ਸੈਡੈਸਟ ਪਾਰਟ ਇਜ਼ ਪੰਥਕ ਸਿੰਘਸ ਹੈਵਿੰਗ 1 or 2 ਕਿਡਸ। ਉਹਨਾਂ ਨੇ ਕਿਹਾ ਵੀ ਜੇ ਇਸ ਨੂੰ ਅਸੀਂ ਅੱਗੇ ਲੈ ਕੇ ਜਾਣਾ ਤੇ ਫਿਰ ਸਾਨੂੰ ਇਸ ਦੇ ਉੱਤੇ ਗੌਰ ਕਰਨਾ ਪਏਗਾ, ਔਰ ਅਸੀਂ ਇਸ ਨੂੰ ਸਬਜੈਕਟ ਟੂ ਡਿਸਕਸ਼ਨ ਰੱਖਿਆ। ਹੋਰ ਵੀ ਇਹਦੇ ਤੇ ਕੋਈ ਆਰਗੂਮੈਂਟ, ਕਾਊਂਟਰ ਆਰਗੂਮੈਂਟ ਵੀ ਹੋਏਗਾ, ਅਸੀਂ ਡਿਸਕਸ ਕਰਾਂਗੇ। ਹੁਣ ਤੁਸੀਂ ਬ੍ਰੇਕ ਲੈ ਲਓ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।